ਕੇਂਦਰ ਸਰਕਾਰ ਵੱਲੋਂ ਬਣਾਏ ਆਰਡੀਨੈਂਸ ਬਿੱਲਾਂ ਦੇ ਖਿਲਾਫ ਦਿੱਲੀ ਵਿੱਚ ਕਿਸਾਨਾਂ ਦਾ ਧਰਨਾ ਜਾਰੀ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦਿੱਲੀ ਧਰਨੇ ਤੇ ਟਰੈਕਟਰ, ਟਰਾਲੀ, ਕਾਰਾਂ, ਮੋਟਰਸਾਈਕਲ ਅਤੇ ਸਾਈਕਲਾਂ ਰਾਹੀਂ ਕੂਚ ਕਰ ਰਹੀਆਂ ਨੇ। ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾ ਸੰਗਰੂਰ ਦਾ ਜਗਦੀਪ ਸਿੰਘ ਪਿੰਡ ਸ਼ੇਰਪੁਰ ਚੀਮਾ ਦਾ ਰਹਿਣ ਵਾਲਾ ਇਹ ਨੌਜਵਾਨ ਭੱਜ ਕੇ 323 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਦਿੱਲੀ ਪਹੁੰਚੇਗਾ। ਜਗਦੀਪ ਭੱਜ ਕੇ ਦਿੱਲੀ ਵੱਲ ਜਾਂਦੇ ਸਮੇਂ ਨਾਭਾ ਵਿੱਚੋਂ ਨਿਕਲਿਆ ਤਾਂ ਉਸਨੇ ਕਿਹਾ ਕਿ ਮੈਂ ਦਿੱਲੀ ਕਿਸਾਨ ਧਰਨੇ ਵਿੱਚ ਸ਼ਾਮਿਲ ਹੋਣ ਜਾ ਰਿਹਾ। ਮੈਂ ਕੱਲ ਤੱਕ ਦਿੱਲੀ ਪਹੁੰਚ ਜਾਵਾਂਗਾ ਅਤੇ ਮੈਂ ਉੱਥੇ ਜਾ ਕੇ ਧਰਨੇ ਵਿੱਚ ਭੁੱਖ ਹੜਤਾਲ ਤੇ ਬੈਠਾਂਗਾ। ਜਗਦੀਪ ਵੱਲੋਂ ਪਹਿਲਾਂ ਵੀ ਭੱਜ ਕੇ 4 ਗੁਰੂ ਧਾਮਾਂ ਦੀ ਯਾਤਰਾ ਕਰ ਚੁੱਕਿਆ ਹੈ। ਜਗਦੀਪ ਨੇ ਕਿਹਾ ਕਿ ਜਦੋਂ ਕਿਸਾਨਾਂ ਵੱਲੋਂ ਮੋਰਚਾ ਫਤਿਹ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਮੈਂ 5ਵੇਂ ਗੁਰੂ ਘਰ ਨਾਂਦੇੜ ਸਾਹਿਬ ਵਿੱਚ ਮੱਥਾ ਟੇਕਣ ਜਾਵਾਂਗਾ। ਜਗਦੀਪ ਨੇ ਕਿਹਾ ਕਿ ਮੈਨੂੰ ਦਿੱਲੀ ਦੂਰ ਨਹੀਂ ਕਿਉਂਕਿ ਮੇਰੇ ਹੌਸਲੇ ਬੁਲੰਦ ਨੇ ਅਤੇ ਮੈਂ ਦਿਨ ਰਾਤ ਭੱਜ ਕੇ ਇਹ ਰਸਤਾ ਤੈਅ ਕਰ ਦੇਵਾਂਗਾ। ਉਸਨੇ ਕਿਹਾ ਕਿ ਮੇਰੇ ਮਾਤਾ-ਪਿਤਾ ਵੱਲੋਂ ਮੈਨੂੰ ਆਸ਼ੀਰਵਾਦ ਦਿੱਤਾ ਹੈ ਕਿ ਤੂੰ ਵੀ ਧਰਨੇ ਵਿੱਚ ਸ਼ਾਮਿਲ ਹੋ ਅਤੇ ਮੈਂ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹਾਂ। ਤੇ ਜਗਦੀਪ ਨੌਜਵਾਨ ਪੀੜ੍ਹੀ ਨੂੰ ਵੀ ਸੰਦੇਸ਼ ਦਿੱਤਾ ਹੈ ਕਿ ਉਹ ਵੀ ਧਰਨੇ ਵਿੱਚ ਸ਼ਾਮਿਲ ਹੋਣ ਕਿਉਂਕਿ ਘਰ ਬੈਠ ਕੇ ਕੁਝ ਨਹੀਂ ਹੋਣਾ। ਹਾਂਜੀ, ਮੇਰਾ ਪਿੰਡ ਸ਼ੇਰਗੜ੍ਹ ਚੀਮਾ ਜੀ ਤੇ ਮੈਂ ਦਿੱਲੀ ਜਾ ਰਿਹਾ ਰਨਿੰਗ ਕਰਕੇ, ਦੌੜ ਕੇ। ਦਿੱਲੀ ਕਿਉਂ ਰਨਿੰਗ ਕਰਕੇ ਕਿਉਂ? ਹਾਂਜੀ, ਇਸ ਤੋਂ ਪਹਿਲਾਂ ਮੈਂ ਆਪਣੇ 4 ਤਖਤ ਆਪਣੇ ਜਿਹੜੇ ਸਿੱਖਾਂ ਦੇ ਉਹ ਰਨਿੰਗ ਕਰਕੇ ਜਾ ਚੁੱਕਿਆ। ਸ੍ਰੀ ਦਮਦਮਾ ਸਾਹਿਬ ਵੀ ਤਖਤ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਪਟਨਾ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ। ਤੇ ਹੁਣ ਮੈਂ 5ਵਾਂ ਤਖਤ ਉਦੋਂ ਜਾਊਂਗਾ ਜਦੋਂ ਕਿ ਆਪਣੇ ਕਿਸਾਨ ਜਥੇਬੰਦੀਆਂ ਵਿਨ ਕਰਕੇ ਆਉਣਗੀਆਂ। ਨਹੀਂ ਸਰ, ਜ਼ਿਆਦਾਤਰ ਮੇਰੇ ਪਿੰਡ ਇਹੀ ਕਹਿੰਦੇ ਨੇ ਵੀ ਜਗਦੀਪ ਲਈ ਦਿੱਲੀ ਦੂਰ ਨਹੀਂ ਹੈ ਕਿਉਂਕਿ ਮੈਂ 3 ਦਿਨ 3 ਰਾਤਾਂ ਜਿੰਨਾ ਖਾਧੀ ਫਿਰ ਦਿੱਲੀ ਪਹੁੰਚ ਜਾਂਦਾ। ਮੈਂ 3 ਵਾਰ ਦਿੱਲੀ 'ਤੇ ਅਟੈਕ ਕਰ ਚੁੱਕਿਆ ਅਤੇ ਇਹ ਮੇਰਾ ਚੌਥਾ ਵਾਰ ਆ। ਵੀ 2017 'ਚ ਮੈਂ ਪਹਿਲੀ ਵਾਰ ਦਿੱਲੀ ਗਿਆ ਸੀਗਾ। ਇਸ ਤੋਂ ਪਹਿਲਾਂ ਮੈਂ ਪਟਨਾ ਸਾਹਿਬ ਜਿਹਨੇ 1700 ਕਿਲੋਮੀਟਰ ਅੱਖਾਂ ਰਾਹੀਂ ਕੱਢੀ ਹੋਵੇ ਉਹਨੂੰ 300 ਕਿਲੋਮੀਟਰ ਕੋਈ ਨਹੀਂ, ਮੈਂ ਬਿਨਾਂ ਰੁਕੇ ਹੀ ਜਾਊਂਗਾ। 300 ਜੋ ਜਿੰਨੀ 323 ਕਿਲੋਮੀਟਰ ਪੈਂਦਾ ਤਕਰੀਬਨ। ਜਨੂਨ ਕਿਵੇਂ ਆਇਆ ਤੁਹਾਡੇ ਮਨ 'ਚ ਇਸ ਤਰ੍ਹਾਂ ਦਾ? ਜਨੂਨ ਸਰ ਪਹਿਲਾਂ ਸਟਾਰਟਿੰਗ 'ਚ ਆਰਮੀ ਦੀ ਭਰਤੀ ਦੇਖਣਾ ਚਾਹੁੰਦੇ ਸੀਗੇ ਅਤੇ ਕੁਛ ਘਰ ਦੀਆਂ ਗਰੀਬੀਆਂ ਮਜਬੂਰੀ ਕਾਰਨ ਵੀ ਮੈਂ ਰਨਿੰਗ ਸ਼ੌਂਕ ਤੌਰ 'ਤੇ ਕਰ ਰਹੀ, ਜਿਹੜਾ ਮੇਰਾ ਜਨੂਨ ਬਹੁਤ ਜ਼ਿਆਦਾ ਵੱਧ ਗਿਆ। ਦਿਨ ਰਾਤ ਸ਼ੁਰੂ ਹੋ ਗਿਆ। ਮੈਂ ਪਿੰਡ ਦੇ ਗੇੜੇ ਕੱਢਦਾ ਅਤੇ ਹੁਣ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੇਰੀ ਮਿਹਨਤ ਸਫਲ ਹੋ ਰਹੀ ਹੈ ਕੁਝ ਪਰਸੈਂਟ। ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਦਿੱਲੀ ਦੀ ਸਰਹੱਦ ਤੇ ਕਿਸਾਨ ਅੰਦੋਲਨ ਸਿਖਰਾਂ ਤੇ ਹੈ। ਹਰ ਵਰਗ ਵੱਲੋਂ ਇਸ ਅੰਦੋਲਨ 'ਚ ਵੱਧ ਚੜ ਕੇ ਹਿੱਸਾ ਲਿਆ ਜਾ ਰਿਹਾ ਹੈ। ਰੋਜ਼ਾਨਾ ਕਈ ਨਵੇਂ ਰੰਗ ਇਸ ਅੰਦੋਲਨ 'ਚ ਵੇਖਣ ਨੂੰ ਮਿਲ ਰਹੇ ਨੇ। ਮੁੱਖ ਸਟੇਜ ਤੋਂ ਮਹਿਜ਼ ਕੁਝ ਕੁ ਕਦਮਾਂ ਦੀ ਦੂਰੀ ਤੇ ਪੰਜਾਬ ਦੇ ਨਾਮਵਰ ਪਲੇਅਰਸ ਵੱਲੋਂ ਟਰਾਲੀ ਦੇ ਨਾਲ ਤਰਪਾਲ ਪਾ ਕੇ ਇੱਕ ਅਰਜ਼ੀ ਜਿਮ ਬਣਾਇਆ ਗਿਆ ਹੈ ਜਿੱਥੇ ਖਿਡਾਰੀ ਰੋਜ਼ਾਨਾ ਮਿਹਨਤ ਕਰਦੇ ਨੇ। ਖਿਡਾਰੀਆਂ ਦਾ ਮੰਨਣਾ ਹੈ ਕਿ ਇਸ ਅੰਦੋਲਨ 'ਚ ਪੁਲਿਸ ਨਹੀਂ ਤੈਨਾਤ ਤੇ ਇਹ ਸਾਰੀ ਸੇਵਾ ਉਹਨਾਂ ਦੇ ਮੋਢਿਆਂ ਤੇ ਹੈ। ਸਵੇਰੇ ਸ਼ਾਮ ਜਿੱਥੇ ਇਹ ਖਿਡਾਰੀ ਮੁੱਖ ਪੰਡਾਲ ਵਿੱਚ ਮੁਸ਼ਤੈਦ ਰਹਿੰਦੇ ਨੇ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ, ਉੱਥੇ ਹੀ ਸਵੇਰੇ ਸ਼ਾਮ ਆਪਣੀ ਸਿਹਤ ਦਾ ਵੀ ਧਿਆਨ ਰੱਖਦਿਆਂ ਮਿਹਨਤ ਕਰਦੇ ਨੇ। ਪੰਜਾਬ ਦੇ ਨਾਮਵਰ ਖਿਡਾਰੀਆਂ ਨੇ ਜਿੱਥੇ ਆਪਣੇ ਸਨਮਾਨ ਵਾਪਿਸ ਕੀਤੇ ਨੇ, ਉੱਥੇ ਹੀ ਮੋਰਚੇ ਦੇ ਦੌਰਾਨ ਆਏ ਹੋਏ ਕਿਸਾਨਾਂ ਦੇ ਕੱਪੜੇ ਧੋ ਕੇ ਸੇਵਾ ਕੀਤੀ ਜਾ ਰਹੀ ਹੈ। ਵੱਖ-ਵੱਖ ਨਾਮਵਰ ਖਿਡਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਉਹਨਾਂ ਪਹਿਲਾਂ ਹੀ ਸਾਰੇ ਟੂਰਨਾਮੈਂਟ ਰੱਦ ਕਰਵਾ ਦਿੱਤੇ ਨੇ ਤੇ ਹਰ ਤਰ੍ਹਾਂ ਨਾਲ ਉਹ ਕਿਸਾਨਾਂ ਦੇ ਨਾਲ ਡਟ ਕੇ ਖੜੇ ਨੇ। ਉਧਰ ਕਿਸਾਨਾਂ ਦਾ ਅੰਦੋਲਨ ਹੋਰ ਤੇਜ਼ ਹੁੰਦਾ ਜਾ ਰਿਹਾ। ਹੁਣ ਕਿਸਾਨਾਂ ਦੇ ਨਾਲ ਇਸ ਅੰਦੋਲਨ 'ਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣੀਆਂ ਸ਼ੁਰੂ ਹੋ ਗਈਆਂ ਨੇ। ਪੰਜਾਬ ਤੇ ਹਰਿਆਣਾ ਤੋਂ ਮਹਿਲਾਵਾਂ ਵੱਡੀ ਗਿਣਤੀ 'ਚ ਇਸ ਅੰਦੋਲਨ 'ਚ ਸ਼ਾਮਿਲ ਹੋਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਪਹੁੰਚ ਰਹੀਆਂ ਨੇ। ਇਹ ਔਰਤਾਂ ਜਿਨ੍ਹਾਂ ਦੇ ਪਤੀ, ਪੁੱਤਰ ਜਾਂ ਭਰਾ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਕਰਦੇ ਹੋਏ ਘਰ ਛੱਡ ਦਿੱਲੀ ਦੀਆਂ ਹੱਦਾਂ ਤੇ ਡੇਰਾ ਲਾਈ ਬੈਠੇ ਨੇ। ਔਰਤਾਂ ਦਾ ਕਹਿਣਾ ਹੈ ਕਿ ਭਾਵੇਂ ਥੋੜੇ ਦਿਨ ਲਈ ਹੀ ਪਰ ਅਸੀਂ ਪਿੰਡ ਤੋਂ ਰਾਸ਼ਟਰੀ ਰਾਜਧਾਨੀ ਖੇਤੀ ਕਾਨੂੰਨਾਂ ਦੇ ਵਿਰੋਧ ਲਈ ਆਏ ਹਾਂ। ਇਹ ਔਰਤਾਂ ਆਪਣੇ ਆਪ ਨੂੰ ਘਰੇਲੂ ਖੇਤ ਮਜ਼ਦੂਰ ਤੇ ਪ੍ਰਦਰਸ਼ਨਕਾਰੀ ਦੱਸਦੀਆਂ ਨੇ। ਬਿਊਰੋ ਰਿਪੋਰਟ, ਇੰਡੋਜ਼ ਟੀਵੀ, ਆਸਟ੍ਰੇਲੀਆ।